ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਆਸਟ੍ਰੇਲੀਆ ਤੋਂ ਹੈਰੀ ਜੀ ਦੀ ਈਮੇਲ ਦਾ ਆਨਸਰ ਕਰੋ। ਹਾਂਜੀ, ਪਹਿਲਾਂ ਸਾਨੂੰ ਕੰਟਰੋਲ ਰੂਮ ਵਾਲਿਆਂ ਨੇ ਰੋਕ ਲਿਆ, ਨਹੀਂ ਤਾਂ ਬਸ ਤਾਂ ਜਾ ਹੀ ਰਹੇ ਸੀ ਆਨਸਰ ਕਰਨ। ਉਹਨਾਂ ਨੇ ਜਿਹੜਾ ਸਿੱਖ ਨੌਜਵਾਨਾਂ ਨੂੰ ਸਾਡਾ ਹਮੇਸ਼ਾ ਇਹ ਕਹਿਣਾ ਹੁੰਦਾ ਹੈ ਕਿ ਜੇ ਤੁਸੀਂ ਕੁਝ ਕੰਟਰੀਬਿਊਟ ਕਰਨਾ ਚਾਹੁੰਦੇ ਹੋ ਕੌਮ ਦੇ ਲਈ, ਆਪਣੀ ਇੱਜ਼ਤ ਅਜ਼ਮਤ ਨੂੰ ਮਹਿਫੂਜ਼ ਰੱਖਣ ਲਈ, ਆਪਣਾ ਦੇਸ਼ ਬਣਾਉਣ ਲਈ, ਤੇ ਸਭ ਤੋਂ ਜ਼ਰੂਰੀ ਇਹ ਹੈ ਕਿ ਬਜਾਏ ਅਸੀਂ ਸਿਰਫ ਵਿਸ਼ਫੁਲ ਥਿੰਕਿੰਗ ਕਰੀਏ, ਆਪਣੇ ਘਰਾਂ 'ਚ ਬਹਿ ਕੇ ਆਰਾਮ ਵਾਲੇ ਸੋਫਿਆਂ 'ਤੇ ਬਹਿ ਕੇ ਗੱਲਾਂ ਦਾ ਕੜਾਹ ਬਣਾਈਏ, ਕੁਛ ਨਾ ਕੁਛ ਯੋਗਦਾਨ ਪਾਈਏ। ਔਰ ਯੋਗਦਾਨ ਜਾਂ ਕੰਟਰੀਬਿਊਸ਼ਨ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਹਰ ਇੱਕ ਨੇ ਜਾ ਕੇ ਉੱਥੇ ਜੂਝ ਕੇ ਸ਼ਹੀਦ ਹੋਣਾ ਹੈ, ਮਰਨਾ ਹੈ, ਲੜਨਾ ਹੈ। ਜਿਸ ਖਿੱਤੇ 'ਚ ਵੀ, ਔਰ ਅੱਜ ਜਿਵੇਂ ਅਸੀਂ ਜ਼ਿਕਰ ਕੀਤਾ ਪਹਿਲਾਂ ਕਿ ਮੀਡੀਆ ਕਿੰਨਾ ਪਾਵਰਫੁਲ ਵੈਪਨ ਹੈ, ਕਿਵੇਂ ਝੂਠ ਦਾ ਪਲੰਦਾ ਵਿਕਦਾ ਹੈ, ਵੇਚਿਆ ਜਾਂਦਾ ਹੈ, ਕਿਵੇਂ ਇੰਡੀਅਨ ਹਾਕਮ ਵੇਚਦੇ ਨੇ। ਹੁਣ ਇਹੀ ਜੇ ਅਸੀਂ ਆਪਣਾ ਪੈਰਲਲ ਮੀਡੀਆ ਖੜਾ ਕਰਦੇ, ਹੁਣ TV 84 ਇੱਕ ਅਟੈਂਪਟ ਹੈ ਪੰਥ ਨੂੰ ਪਿਆਰ ਕਰਨ ਵਾਲਿਆਂ ਦਾ ਜੀ, ਪਰ ਜੇ ਸਾਨੂੰ ਸਹਿਯੋਗ ਸਾਥ ਨਹੀਂ ਮਿਲੇਗਾ ਫਾਈਨੈਂਸ਼ੀਅਲੀ ਤਾਂ ਅਸੀਂ ਚਲੋ ਜਦੋਂ ਜਾਵਾਂਗੇ ਸੰਗਤ ਦੇ ਕੋਲ ਉਹ ਇੱਕ ਵੱਖਰਾ ਪੇੜ ਹੈ। ਅਸੀਂ ਤਾਂ ਤੁਹਾਡੇ ਤੋਂ ਦਰਸ਼ਕਾਂ ਤੋਂ ਇੰਨੀ ਆਸ ਕਰਦੇ ਹਾਂ ਕਿ ਵੀ ਤੁਸੀਂ ਜਦੋਂ TV84.tv ਤੇ ਲੌਗਇਨ ਕਰੋ, 24 ਘੰਟੇ ਹੁੰਦੇ ਨੇ ਜਿਹੜਾ ਤੁਹਾਨੂੰ ਵਕਤ ਮਿਲਦਾ ਹੈ। ਚਲੋ ਜੇ ਤੁਸੀਂ ਸੱਚੋ ਸੱਚ YouTube ਵਾਲਾ ਵੀ, ਅਸੀਂ 4 ਜ਼ੋਨ ਜਿਹੜੇ ਨੇ ਧਰਤੀ ਦੇ ਉਹਨਾਂ ਨੂੰ ਮਾਈਂਡ 'ਚ ਰੱਖਦੇ ਆ। ਇਸ ਪ੍ਰੋਗਰਾਮ ਨੂੰ ਰਿਲੇ ਕੀਤਾ ਜਾਂਦਾ ਹੈ। ਹੁਣ ਲਾਈਵ ਚੱਲ ਰਿਹਾ 8 ਤੋਂ 9, ਰਾਤ ਨੂੰ 12 ਤੋਂ 1 ਚੱਲੇਗਾ ਜਿਹੜਾ ਵੈਸਟ ਕੋਸਟ ਲਈ ਸੂਟੇਬਲ ਹੈ। ਦੈਨ ਸਵੇਰੇ 9 ਤੋਂ 10 ਹੋਏਗਾ, ਫਿਰ ਦੁਪਹਿਰੇ 12 ਤੋਂ 1 ਹੋਏਗਾ ਆਸਟ੍ਰੇਲੀਆ, ਇੰਡੀਆ। ਸੋ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਵੀ ਸਾਡੇ ਦਰਸ਼ਕ ਜਿਹੜੇ ਨੇ ਵੱਧ ਤੋਂ ਵੱਧ ਇਸ TV84.tv ਦੇ ਉੱਤੇ ਲੌਗਇਨ ਕਰਕੇ ਆਉਣ, ਕਿਉਂਕਿ ਉਹ ਵੀ ਸਾਡੇ ਲਈ ਇੱਕ ਹੈਲਪ ਹੋਏਗੀ। ਬਾਕੀ ਤਾਂ ਚਲੋ ਜਿਵੇਂ ਵੀਰ ਹੈਰੀ ਸਿੰਘ ਨੇ ਕਿਹਾ ਕਿ ਵੀ ਐਜੂਕੇਸ਼ਨ ਵਾਈਜ਼ ਉਹ ਸਮਝਦੇ ਨੇ ਵੀ ਕਿਵੇਂ ਉਹਨਾਂ ਨੇ, ਜਾਂ ਇੱਕ ਦਿਨ ਪਹਿਲਾਂ ਵੀ ਇੱਕ ਨੌਜਵਾਨ ਨੇ ਲਿਖਿਆ ਸੀ ਕਿ ਉਹ ਕੀ ਪਲਾਨ ਕਰ ਰਹੇ ਨੇ ਕਿ ਕਿਵੇਂ ਉਹ ਪ੍ਰਚਾਰ ਕਰਨਾ ਚਾਹੁੰਦੇ ਨੇ ਵੱਧ ਤੋਂ ਵੱਧ ਵਰਡ ਸਪਰੈਡ ਕਰਕੇ। ਪਰ ਇਹ ਅਸੀਂ ਜ਼ਰੂਰ ਜਿਹੜਾ ਆਸ ਕਰਦੇ। ਇਹਨਾਂ ਨੇ ਵੀਰ ਜੀ ਨੇ ਜ਼ਾਤ ਪਾਤ ਦੇ ਉੱਤੇ ਹੀ ਉਹਨਾਂ ਦੀ ਲਿਖਤ ਦਾ ਫੋਕਸ ਹੈ, ਔਰ ਇਹ ਚੰਗੀ ਗੱਲ ਹੈ। ਮੈਂ ਸਮਝਦਾ ਵੀ ਬਹੁਤ ਵਾਰ ਸਾਡੇ ਗੁਰਦੁਆਰਿਆਂ ਦੇ ਵਿੱਚ ਵੀ ਉਸ ਟੌਪਿਕ ਨੂੰ ਡਿਸਕਸ ਨਹੀਂ ਕੀਤਾ ਜਾਂਦਾ ਹੈ ਜਿਹੜਾ ਸਮਝਿਆ ਜਾਏ ਕਿ ਜੀ ਇਹ ਵਾਦ ਵਿਵਾਦ ਵਾਲਾ ਹੈ। ਸਾਡੇ ਬਹੁਤੇ ਜਾਣਗੇ ਕੀਰਤਨ ਹੈ, ਕਥਾ ਹੈ, ਸੁਣਿਆ, ਲੰਗਰ ਛਕਿਆ, ਆ ਗਏ। ਪਰ ਇਹ ਸਾਨੂੰ ਇਸ ਗੱਲ ਦਾ ਮਾਣ ਹੈ, ਆਪਣੇ ਅਸੀਂ ਵੀਰਾਂ ਭੈਣਾਂ ਦੇ ਮਾਣ ਦੇ ਨਾਲ ਇਹ ਗੱਲ ਕਹਿੰਦੇ ਹਾਂ ਕਿ ਅਸੀਂ ਉਹਨਾਂ ਇਸ਼ੂਜ਼ ਨੂੰ ਜਿਨ੍ਹਾਂ ਨੂੰ ਬਹੁਤੇ ਲੋਕ ਅੰਡਰ ਦਾ ਕਾਰਪੇਟ ਸੁੱਟਦੇ ਸੀ, ਜਿਨ੍ਹਾਂ 'ਚ ਜ਼ਾਤ ਪਾਤ ਦਾ ਇੱਕ ਮੇਨ ਵਿਸ਼ਾ ਹੈ, ਅਸੀਂ ਡਿਸਕਸ਼ਨ ਦੇ ਵਿੱਚ ਲਿਆਂਦਾ ਹੈ। ਔਰ ਇਸ ਲਈ ਸਾਡੇ ਸਰੋਤੇ, ਸਾਡੇ ਦਰਸ਼ਕ ਖੁੱਲ੍ਹਣੇ ਵੀ ਸ਼ੁਰੂ ਹੋਏ ਨੇ। ਉਹ ਜਦੋਂ ਹੁਣ ਲਿਖਦੇ ਨੇ, ਔਰ ਮੈਨੂੰ ਖੁਸ਼ੀ ਹੁੰਦੀ ਹੈ ਵੀ ਅੱਜ ਹਾਲਾਂ ਸਿੱਖੀ 'ਚ ਕੋਈ ਵਰਗ ਨਹੀਂ ਹੈ, ਸਾਰੇ ਸਿੱਖ ਬਰਾਬਰ ਨੇ, ਭਰਾ ਨੇ। ਲੇਕਿਨ ਜਿਹੜੇ ਲੋਕ ਸਮਾਜ ਦੇ ਵਿੱਚ ਲਤਾੜੇ ਹੋਏ ਨੇ ਜਾਂ ਜਿਨ੍ਹਾਂ ਨੂੰ ਲੱਗਦਾ ਹੈ ਵੀ ਕਿਸੇ ਆਧਾਰ 'ਤੇ ਸਾਡੇ ਨਾਲ ਸਾਡੇ ਨਾਲ ਜਿਹੜਾ ਵਿਤਕਰਾ ਹੁੰਦਾ ਹੈ ਉਹ ਆਪਣਾ ਜ਼ਾਹਰ ਵੀ ਕਰਦੇ ਨੇ। ਹੁਣ ਇਹ ਵੀਰ ਵੀ ਭਾਵੇਂ ਇਹਨਾਂ ਨੇ ਬੜੇ ਚੰਗੇ ਭਾਵ ਦੇ ਨਾਲ ਜ਼ਾਤ ਪਾਤ ਨੂੰ ਨਕਾਰਿਆ ਹੈ, ਔਰ ਉਸ ਦੇ ਲਈ ਉਹਨਾਂ ਨੇ ਬਹੁਤ ਅੱਛਾ ਸੋਲੂਸ਼ਨ ਦਿੱਤਾ ਜਿਹੜੇ ਅਸੀਂ ਵੀ ਦਿੰਦੇ ਕਿ ਅਲਟੀਮੇਟਲੀ ਜ਼ਾਤ ਪਾਤ ਦਾ ਇਹ ਕੋਡ ਉਦੋਂ ਹੀ ਸਾਡਾ ਖਹਿੜਾ ਛੱਡੇਗਾ ਜਾਂ ਅਸੀਂ ਉਦੋਂ ਹੀ ਮੁਕਤ ਹੋਵਾਂਗੇ ਇਹਦੇ ਤੋਂ ਜਦੋਂ ਅਸੀਂ ਬਿਨਾਂ ਜ਼ਾਤ ਪਾਤ ਦੇ ਵਿਤਕਰੇ ਦੇ ਰਿਸ਼ਤੇ ਨਾਤੇ ਕਰਾਂਗੇ। ਔਰ ਜਿਹੜਾ ਸਿੱਖ ਰਹਿਤ ਮਰਿਆਦਾ ਸਾਨੂੰ ਇਹ ਆਦੇਸ਼ ਦਿੰਦੀ ਹੈ ਕਿ ਖਾਲਸਾ ਖਾਲਸੇ ਨਾਲ ਅਭੇਦ ਵਰਤੇ। ਸਾਡਾ ਕ੍ਰਾਈਟੇਰੀਆ ਇਹ ਹੋਏ ਕਿ ਭਾਈ ਗੁਰਸਿੱਖ ਹੈ ਜਾਂ ਬੀਬੀ ਗੁਰਸਿੱਖੀ 'ਚ ਪਰਪੱਕ ਹੈ ਜਾਂ ਗੁਰਸਿੱਖੀ 'ਚ ਵਿਸ਼ਵਾਸ ਹੈ। ਪਰ ਹੁੰਦਾ ਕੀ ਹੈ ਵੀ ਅਸੀਂ ਕੀ ਦੇਖਦੇ ਹਾਂ ਜੀ, ਜ਼ਮੀਨ ਕਿੰਨੀ ਆਉਂਦੀ ਹੈ ਮੁੰਡੇ ਨੂੰ, ਦੂਸਰਾ ਕੀ ਹੈ। ਔਰ ਇਹੀ ਕਾਰਨ ਹੈ ਵੀ ਜਦੋਂ ਅਸੀਂ ਆਪਣੀਆਂ ਬੱਚੀਆਂ ਨੂੰ ਨਸ਼ਈਆਂ ਦੇ, ਵੈਲੀਆਂ ਦੇ, ਅਨਪੜ੍ਹਾਂ ਦੇ ਲੜ ਲਾ ਦਿੰਦੇ ਤਾਂ ਉੱਥੋਂ ਵਾਲਿਆਂ ਦਾ ਬਹੁਤਾ ਇਹ ਹੈ ਜੀ ਕੁੜੀ ਦਾ ਜੇ ਬਾਹਰ ਰਿਸ਼ਤਾ ਹੋ ਜਾਂਦਾ ਤਾਂ ਕੁੜੀ ਦਾ ਭਰਾ ਵੀ ਬਾਹਰ ਚਲਾ ਜਾਏਗਾ। ਜ਼ਾਤ ਪਾਤ ਤਾਂ ਛੱਡੋ, ਵੀ ਅਸੀਂ ਕਈ ਵਾਰ ਇਸ ਕਿਸਮ ਦੀ ਗਰੀਡ ਦੇ ਥੱਲੇ ਆਪਣੀਆਂ ਬੱਚੀਆਂ ਨੂੰ ਜਿਹੜਾ ਉਹ ਖੂਹ ਦੇ ਵਿੱਚ ਸੁੱਟਣ ਲਈ ਤਿਆਰ ਹੋ ਜਾਂਦੇ। ਇਹ ਅੱਜ ਵੀ ਵਰਤਾਰ ਹੈ। ਸੋ ਇਹ ਬਿਲਕੁਲ ਠੀਕ ਹੈ ਕਿ ਜਦੋਂ ਅਸੀਂ ਇਸ ਜ਼ਾਤ ਪਾਤ ਦੇ ਕੋਡ ਤੋਂ ਨਿਜ਼ਾਤ ਪਾਵਾਂਗੇ ਸਾਡੀ ਸਟਰੈਂਥ ਉਦੋਂ ਹੀ ਨਿਕਲੇਗੀ। ਔਰ ਉਹਦੇ ਲਈ ਇੱਕ ਜਿਹੜਾ ਉਹਨਾਂ ਨੇ ਬਿਲਕੁਲ ਠੀਕ ਕਿਹਾ ਕਿ ਵੀ ਜਿਹੜੇ ਰਿਸ਼ਤੇ ਨਾਤੇ ਕਰਨੇ ਨੇ ਇਹ ਇੱਕ ਆਧਾਰ ਹੈ, ਜਿਸ ਤੋਂ ਬਾਅਦ ਜਦੋਂ ਤੁਸੀਂ ਅੱਡ-ਅੱਡ ਵਰਨਾਂ ਵਾਲੇ ਸਾਰੇ ਹੀ ਆਪਸ ਦੇ ਵਿੱਚ ਮਿਲ ਬੈਠਦੇ ਨੇ ਤਾਂ ਕੌਣ ਕਿਹਨੂੰ ਕਹੇਗਾ ਵੀ ਤੂੰ ਉੱਚਾ ਹੈ, ਤੂੰ ਨੀਵਾਂ ਹੈ। ਬਟ ਇਹ ਅਜੇ ਬੜਾ ਲੌਂਗ ਸ਼ਾਟ ਹੈ।
ਬਟ ਇਹਦੇ ਬਾਵਜੂਦ ਜਦੋਂ ਉਹਨਾਂ ਨੇ ਈਵਨ ਅੰਬੇਦਕਰ ਦੀ ਗੱਲ ਵੀ ਕੀਤੀ, ਹਾਲਾਂ ਕੁਝ ਗੱਲਾਂ ਤੁਰ ਪਈਆਂ ਨੇ, ਲੇਕਿਨ ਅਸੀਂ ਉਹਨਾਂ ਦੀ ਆਥੈਂਟਿਸਿਟੀ ਨੂੰ ਕਈ ਵਾਰੀ ਨਹੀਂ ਦੇਖਦੇ ਹਾਂ। ਉਹਨੇ ਕਿਹਾ ਜ਼ਰੂਰ ਜਾਂਦਾ, ਔਰ ਈਵਨ ਸਰ ਕਪੂਰ ਸਿੰਘ ਜਿਨ੍ਹਾਂ ਦੀ ਸਾਚੀ ਸਾਖੀ ਦਾ ਅਕਸਰ ਅਸੀਂ ਜ਼ਿਕਰ ਕਰਦੇ ਜੀ, ਉਹਦੇ 'ਚ ਉਹਨਾਂ ਨੇ ਵੀ ਲਿਖਿਆ ਵੀ ਜਦੋਂ 9 ਕਰੋੜ ਦਲਿਤ ਅਸੀਂ ਸਿੱਖੀ ਦੇ ਬੂਹੇ ਆਏ ਮੋੜ ਦਿੱਤੇ, ਡਾਕਟਰ ਅੰਬੇਦਕਰ ਦਾ ਸਿੱਖੀ ਦੇ ਵਿੱਚ ਪ੍ਰਵੇਸ਼ ਦੀ ਗੱਲ। ਪਰ ਜਦੋਂ ਅਸੀਂ ਹੁਣ ਥੋੜ੍ਹਾ ਬਹੁਤ ਇਸ ਸਾਰੇ ਪਾਰਟ ਨੂੰ ਹੋਰ ਜ਼ਿਆਦਾ ਦੇਖਣਾ ਸ਼ੁਰੂ ਕੀਤਾ ਤੇ ਕਈ ਕੁਛ ਹੀ ਸਾਹਮਣੇ ਆ ਰਿਹਾ। ਇਹ ਨਹੀਂ ਹੈ ਕਿਉਂਕਿ ਬਾਅਦ ਦੇ ਵਿੱਚ ਡਾਕਟਰ ਅੰਬੇਦਕਰ ਆਜ਼ਾਦ ਭਾਰਤ ਦੇ ਉਹ ਸੰਵਿਧਾਨ ਨਿਰਮਾਤਾ ਵੀ ਬਣੇ, ਲਾਅ ਮਿਨਿਸਟਰ ਵੀ ਬਣੇ, ਤੇ ਅਖੀਰ 'ਚ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਨੇ ਇਹ ਕਿਹਾ ਵੀ ਮੈਂ ਹਿੰਦੂ ਨਹੀਂ ਮਰਨਾ ਚਾਹੁੰਦਾ, ਔਰ ਉਹਨਾਂ ਨੇ ਬੁੱਧ ਧਰਮ ਜਿਹੜਾ ਉਹ ਅਡਾਪਟ ਕਰ ਲਿਆ ਸੀ ਔਰ ਬੜੇ ਫੈਨਫੇਅਰ ਨਾਲ ਕੀਤਾ। ਪਰ ਜੇ ਸਾਰੇ ਲੋਕ ਡਾਕਟਰ ਅੰਬੇਦਕਰ ਦੇ ਪਿੱਛੇ ਹੀ ਧਰਮ ਤਬਦੀਲ ਲਈ ਤਿਆਰ ਸਨ ਜਾਂ ਤਿਆਰ ਹੁੰਦੇ ਤਾਂ ਫਿਰ 9 ਕਰੋੜ ਜਿਹੜੇ ਨੇ ਉਹ ਬੋਧੀ ਬਣ ਜਾਂਦੇ ਹਿੰਦੁਸਤਾਨ 'ਚ, ਪਰ ਉਹ ਬਣੇ ਨਹੀਂ ਹੈ। ਫਿਊ ਥਾਊਜ਼ੈਂਡਸ ਜਿਹੜੇ ਨੇ, ਕੁਛ ਹਜ਼ਾਰ ਉਹਨਾਂ ਦੇ ਨਾਲ ਜੁਆਇਨ ਕੀਤਾ ਜੀ। ਸੋ ਦੂਸਰੀ ਗੱਲ ਜਿਹੜੀ ਮੈਂ ਈਵਨ ਬੀਤੇ ਐਤਵਾਰ ਭਗਤ ਰਵਿਦਾਸ ਜੀ ਦਾ ਜਨਮ ਦਿਨ ਇੱਥੇ ਗੁਰਦੁਆਰਾ ਸਾਹਿਬ ਬ੍ਰੌਡਵੇ ਤੇ ਉਹਦੇ 'ਚ ਮਨਾਇਆ ਗਿਆ, ਔਰ ਉਹਦੇ 'ਚ ਕਿਉਂਕਿ ਵੱਡੀ ਗਿਣਤੀ 'ਚ ਦਲਿਤ ਭਾਈਚਾਰਾ ਸ਼ਾਮਲ ਹੁੰਦਾ, ਉਹਨਾਂ ਨੂੰ ਮੈਂ ਇਹ ਸੰਬੋਧਨ ਕਰਦਿਆਂ ਵੀ ਕਿਹਾ ਸੀ ਵੀ ਤੁਹਾਨੂੰ ਕਿਸੇ ਤੋਂ ਸਰਟੀਫਿਕੇਟ ਲੈਣ ਦੀ ਲੋੜ ਥੋੜ੍ਹੀ ਹੈ, ਸਿੱਖੀ ਤੁਹਾਡੀ ਹੈ ਔਰ ਜਰਨੈਲੀਆਂ ਕਰਨੈਲੀਆਂ ਗੁਰੂ ਨੇ ਤੁਹਾਨੂੰ ਦਿੱਤੀਆਂ ਹੋਈਆਂ ਨੇ। ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਈ। ਸੋ ਅਸੀਂ ਕਿਸੇ ਤੋਂ ਜਿਹੜਾ ਉਹ ਸਨਦ ਲੈਣੀ ਹੈ, ਕੋਈ ਸਰਟੀਫਿਕੇਟ ਲੈਣਾ ਕਿ ਵੀ ਅਸੀਂ ਸਿੱਖ ਬਣ ਸਕਦੇ ਹਾਂ ਕਿ ਨਹੀਂ ਬਣ ਸਕਦੇ, ਤੇ ਸਿੱਖੀ 'ਚ ਹਰ ਇੱਕ ਦਾ ਹੱਕ ਹੈ। ਤੁਸੀਂ ਗੁਰਸਿੱਖੀ ਮਾਰਗ 'ਚ ਆਓ ਔਰ ਇਸ ਲੜਾਈ ਨੂੰ ਅੰਦਰੋਂ ਲੜੋ। ਇੱਕ ਇਹ ਹੈ ਜੀ ਅਸੀਂ ਆਪਣੀ ਆਇਡੈਂਟੀ ਅੱਡ ਕਰ ਲਈ, ਜਿਵੇਂ ਉਹ ਕੋਈ ਅੰਮ੍ਰਿਤ ਬਾਣੀ ਗ੍ਰੰਥ ਕੁਛ ਨੇ ਬਣਾ ਲਿਆ, ਕੋਈ ਹੋਰ ਬਣਾ ਲਿਆ, ਆਪਣਾ ਅੱਡ ਕਰ ਲਿਆ ਜੀ। ਅਸੀਂ ਅੱਡ ਕਰਕੇ ਤੁਸੀਂ ਉਹ ਜਿਹੜਾ 5.5 ਸਦੀਆਂ ਦਾ ਇਤਿਹਾਸ ਹੈ ਤੁਹਾਡਾ, ਜਿਹਨੂੰ ਤੁਸੀਂ ਸਿਰਜਿਆ ਹੋਇਆ, ਡਾਊਨ ਟਰੋਡਨ ਨੇ ਬਣਾਇਆ ਹੋਇਆ, ਉਹ ਤੁਸੀਂ ਉਹਦੇ ਤੋਂ ਹੱਥ ਧੋ ਰਹੇ ਹੋ, ਕਿਹੜਾ ਨਵਾਂ ਇਤਿਹਾਸ ਸਿਰਜੋਗੇ। ਸੋ ਅਸੀਂ ਤਾਂ ਇਹ ਸਮਝਦੇ ਹਾਂ ਵੀ ਵਿਦਿਨ ਦਾਇਰੇ 'ਚ ਰਹਿੰਦੇ ਹਾਂ, ਸਿੱਖੀ 'ਚ ਰਹਿ ਕੇ ਅਸੀਂ ਇਸ ਕਿਸਮ ਦੇ ਅਨਸਰ ਦੇ ਨਾਲ ਜਿਨ੍ਹਾਂ ਦੀ ਮੈਂਟੈਲਿਟੀ 'ਚ ਬਾਹਮਣ ਵੜਿਆ ਹੋਇਆ, ਜਿਹੜੇ ਉਸ ਕਿਸਮ ਦੀ ਸੋਚ ਸੋਚਦੇ ਨੇ, ਉਹਨਾਂ ਦੇ ਨਾਲ ਅੰਦਰੋਂ ਲੜੀਏ। ਤੇ ਜੇ ਅਸੀਂ ਖੁਦ ਹੀ ਉਸ ਕਿਸਮ ਦੀ ਜ਼ਾਤ ਪਾਤੀ ਸੋਚ ਆ ਜਾਵਾਂਗੇ, ਔਰ ਮੈਨੂੰ ਯਾਦ ਹੈ, ਮੈਂ ਇੱਕ ਕਹਿਣਾ ਵੀ ਚਾਹੁੰਦਾ, ਅੱਜ ਤੋਂ ਸ਼ਾਇਦ 8-10 ਸਾਲ ਪਹਿਲਾਂ ਦੀ ਗੱਲ ਹੈ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਾਲਿਆਂ ਨੇ ਇੱਕ 3 ਰੋਜ਼ਾ ਆਪਣਾ ਡਿਸਕਸ਼ਨ ਸੈਸ਼ਨ ਰੱਖਿਆ ਹੋਇਆ ਸੀ। ਉਹਦੇ 'ਚ ਸੈਮੀਨਾਰ ਵੀ ਸਨ, ਦੂਜੇ ਵੀ ਸੀ, ਔਰ ਮੈਂ ਨਾਂ ਨਹੀਂ ਲਵਾਂਗੇ, ਉੱਥੇ ਹੈੱਡ ਆਫ ਦਾ ਡਿਪਾਰਟਮੈਂਟ ਯੂਨੀਵਰਸਿਟੀ ਦੇ ਪ੍ਰੋਫੈਸਰ ਸੀ ਜਿਹੜੇ ਸਾਊਥ ਏਸ਼ੀਆ ਤੋਂ ਹੀ ਸੀ। ਉਹਨਾਂ ਦੀ ਕਾਲ ਆਈ ਮੈਨੂੰ, ਕਹਿਣ ਲੱਗੇ ਜੀ ਸਾਡੇ ਜਿਹੜੇ ਦਲਿਤ ਆਰਗੇਨਾਈਜੇਸ਼ਨਸ ਨੇ ਸੈਕਰਾਮੈਂਟੋ 'ਚ, ਹਿਊਸਟਨ 'ਚ, ਨਿਊਯਾਰਕ 'ਚ, ਉਹਨਾਂ ਨੇ ਤੁਹਾਡਾ ਨਾਂ ਰਿਕਮੈਂਡ ਕੀਤਾ ਵੀ ਅਸੀਂ ਇੱਥੇ ਸੈਮੀਨਾਰ ਕਰ ਰਹੇ ਹਾਂ, ਵੀ ਆਹ ਤਰੀਕ ਹੈ, ਤੁਸੀਂ ਜਿਹੜਾ ਅਵੇਲੇਬਲ ਹੋਗੇ, ਆ ਸਕੋਗੇ। ਮੈਂ ਕਿਹਾ ਜੀ ਮੈਂ ਜ਼ਰੂਰ ਆਵਾਂਗਾ, ਮੈਨੂੰ ਬੜੀ ਖੁਸ਼ੀ ਹੋਏਗੀ, ਕਿਉਂਕਿ ਮੈਂ ਤਾਂ ਹਮੇਸ਼ਾ ਇਸ ਗੱਲ ਦੀ ਐਡਵੋਕੇਸੀ ਕਰਦਾ ਔਰ ਮੈਂ ਜੈਨੂਇਨਲੀ ਬਿਲੀਵ ਕਰਦਾ। ਮੈਂ ਇੱਥੇ ਕੋਈ ਵੋਟਾਂ ਨਹੀਂ ਲੈਣੀਆਂ, ਬਹੁਤ ਸਾਰੇ ਜਿਹੜੇ ਨੇ ਉੱਥੇ ਵੀ ਗੱਲਾਂ ਇਸ ਕਿਸਮ ਦੀਆਂ ਕਰਦੇ ਨੇ ਪੰਜਾਬ 'ਚ ਜਾਂ ਹਿੰਦੁਸਤਾਨ 'ਚ, ਪਰ ਵੋਟਾਂ ਲੈਣ ਲਈ ਕਰਦੇ ਨੇ। ਮੈਂ ਸਮਝਦਾ ਵੀ ਸਾਨੂੰ ਤਾਂ ਸਿੱਖੀ ਨੇ ਬੌਂਡ ਕੀਤਾ ਇਸ ਬੌਂਡ ਦੇ ਨਾਲ, ਔਰ ਜਿਹਨੂੰ ਮੈਂ ਅਕਸਰ ਕਹਿੰਦਾ ਵੀ 6 ਆਫ ਦਾ ਦਲਿਤਸ, ਬਾਈ ਦਾ ਦਲਿਤਸ, ਫॉर ਦਾ ਦਲਿਤਸ। ਉਹਨਾਂ ਨੇ ਕਿਹਾ ਜੀ ਠੀਕ ਹੈ। ਫਿਰ ਜਦੋਂ ਉਹ ਡੇਟਾ ਜਿਹੜਾ ਪ੍ਰੋਗਰਾਮ ਨੇੜੇ ਆਇਆ ਗਿਆ, 1 ਹਫ਼ਤੇ ਪਹਿਲਾਂ ਉਹਨਾਂ ਦੀ ਫਿਰ ਮੈਨੂੰ ਕਾਲ ਆਈ। ਉਹ ਮੈਨੂੰ ਕਹਿਣ ਲੱਗੇ ਜੀ ਅਸੀਂ ਤੁਹਾਡਾ ਸਲੋਟ ਵੀ ਹੈ, ਮੇਨ ਪ੍ਰਾਈਮ ਟਾਈਮ 'ਚ ਹੈ, ਤੁਸੀਂ ਇਹ ਬੋਲਣਾ। ਫਿਰ ਉਹਨਾਂ ਨੇ ਮੈਨੂੰ ਕਿਹਾ ਜੀ ਵੈਸੇ ਮੈਂ ਇਹ ਜਾਣਨਾ ਚਾਹੁੰਦਾ ਵੀ ਸੰਬੰਧ ਤੁਹਾਡਾ ਵੀ ਦਲਿਤ ਵਰਗ ਨਾਲ ਹੀ ਹੈ ਨਾ, ਕਿਉਂਕਿ ਇਹ ਸਾਡੀ ਇੱਕ ਕੰਡੀਸ਼ਨ ਹੈ ਜਿਹੜੇ ਸਪੀਕਰਸ ਹੋਣਗੇ ਜੀ। ਮੈਂ ਕਿਹਾ ਪ੍ਰੋਫੈਸਰ ਮੈਨੂੰ ਬੜਾ ਦੁੱਖ ਹੈ ਵੀ ਤੁਸੀਂ ਲੜ ਤਾਂ ਰਹੇ ਹੋ ਮਨੂਵਾਦ ਦੇ ਖਿਲਾਫ ਜੀ, ਤੇ ਤੁਸੀਂ ਮਨੂੰ ਚੋਂ ਨਿਕਲੇ ਹੀ ਨਹੀਂ। ਜ਼ਾਤਾਂ ਤਾਂ ਬਣਾਈਆਂ ਹੀ ਮਨੂੰ ਨੇ। ਜੇ ਤੁਸੀਂ ਵੀ ਮਨੂਵਾਦੀ ਸੋਚ ਰੱਖਦੇ ਹੋ, ਫਿਰ ਮੈਂ ਉਹ ਮਨੂਵਾਦੀ ਵਰਣ ਆਸ਼ਰਮ 'ਚ ਤੁਹਾਡੇ ਵਰਗ 'ਚ ਨਹੀਂ ਹੈਗਾ। ਜੇ ਤੁਹਾਡਾ ਉਹਦੇ 'ਚ ਯਕੀਨ ਹੈ, ਮੈਂ ਤਾਂ ਉਸ ਵਰਗ 'ਚ ਹੈ ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਏਕ ਪਿਤਾ ਏਕ ਅਸਕੇ ਹਮ ਬਾਰਕ ਜੀ, ਔਰ ਜਿਸ ਨੂੰ 10ਵੇਂ ਪਾਤਸ਼ਾਹ ਨੇ ਇਹ ਮੋਹਰ ਲਾਈ ਕਿ ਭਾਈ ਅੱਜ ਤੋਂ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ, ਮਾਤਾ ਸਾਹਿਬ ਕੌਰ ਵਾਸੀ ਅਨੰਦਪੁਰ। ਤੇ ਜਦੋਂ ਅਸੀਂ ਇੱਕ ਸ਼ਹਿਰ ਦੇ ਵਾਸੀ ਹਾਂ, ਤੇ ਭਗਤ ਰਵਿਦਾਸ ਜੀ ਜਦੋਂ ਬੇਗਮਪੁਰਾ ਸ਼ਹਿਰ ਕੋ ਨਾਓ, ਤੇ ਅਖੀਰ 'ਚ ਉਹ ਕਹਿੰਦੇ ਨੇ ਕਹਿ ਰਵਿਦਾਸ ਖਲਾਸ ਚ ਹਮਾਰਾ ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਵੀ ਕ੍ਰਾਈਟੇਰੀਆ ਤਾਂ ਉਹਨਾਂ ਨੇ ਰੱਖਿਆ ਹੋਇਆ ਕਿ ਰੱਬ ਦੇ ਰਸਤੇ ਦੇ ਬੰਦੇ ਜਿਹੜੇ ਨੇ, ਜਿਹੜੇ ਬੇਗਮ ਦੇ ਉਸ ਪੁਰੇ 'ਚ ਵੱਸਦੇ ਨੇ, ਜਿਹੜੇ ਬਿਲਕੁਲ ਖਲਾਸ ਨੇ, ਫਰੀ ਨੇ ਇਹਨਾਂ ਸਾਰੇ ਬੰਧਨਾਂ ਤੋਂ। ਤੇ ਜੇ ਤੁਹਾਡੀ ਸੋਚ ਇੱਥੇ ਫਸੀ ਹੋਈ ਹੈ
ਤੇ ਫਿਰ ਤੁਸੀਂ ਤਾਂ ਮੰਨੂ ਦੀ ਗੱਲ ਹੀ ਕਰ ਰਹੇ ਹੋ ਔਰ ਜ਼ਾਹਰ ਹੈ ਕਿ ਮੈਂ ਉਸ ਨੂੰ ਅਟੈਂਡ ਨਹੀਂ ਕੀਤਾ। ਸੋ ਇਹਨੂੰ ਕਹਿੰਦੇ ਨੇ ਰਿਵਰਸ ਰੇਸਿਜ਼ਮ। ਅਮਰੀਕਾ 'ਚ ਵੀ ਕਹਿੰਦੇ ਨੇ ਇੱਕ ਸਟੇਜ ਸੀ ਗੋਰੇ ਕਾਲਿਆਂ ਦੇ ਨਾਲ ਕਰਦੇ ਸੀ, ਹੁਣ ਤੁਸੀਂ ਕਈ ਵਾਰੀ ਇਹਨਾਂ ਨਾਲ ਡੀਲ ਕਰੋ, ਇਹ ਅਗਲਿਆਂ ਨਾਲ ਕਰਦੇ ਨੇ। ਸੋ ਇਹ ਵੀ ਇੱਕ ਸੋਚ ਆ ਚੁੱਕੀ ਹੈ, ਇਹਦੇ ਤੋਂ ਵੀ ਖਹਿੜਾ ਛਡਾਉਣ ਦੀ ਲੋੜ ਹੈ। ਇੱਕ ਉੱਚਾ ਵਰਗ ਤੇ ਇੱਕ ਦੂਜਾ ਤਾਂ ਹੈ ਹੀ ਹੈ ਦੂਜਾ, ਪਰ ਜਿਹੜਾ ਇੱਕ ਰਿਵਰਸ ਰੇਸਿਜ਼ਮ ਲਾਈਨ ਹੈ ਇਹ ਮੋਰ ਡੇਂਜਰਸ ਬਣ ਰਹੀ ਹੈ, ਕਿਉਂਕਿ ਜਦੋਂ ਇਹ ਵੀ ਉਸ ਖੂਹ ਦੇ ਵਿੱਚ ਹੀ ਡਿੱਗ ਪਏ ਜਿਹਦੇ 'ਚ ਕਿ ਉਹ ਦੂਜੇ ਜਾਤ ਅਭਿਮਾਨੀ ਡਿੱਗੇ ਹੋਏ ਨੇ, ਤੇ ਫਿਰ ਕੱਢਣਾ ਕਿਨੇ। ਸੋ ਫਿਰ ਵੀ ਇਹਨਾਂ ਦਾ ਵੀਰ ਹੈਰੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬੜੀ ਜਿਹੜੀ ਹੈ ਸਾਨੂੰ ਅੱਛਾ ਜਿਹੜਾ ਸਾਡਾ ਇਨਫੈਕਟ ਰੀਅਲ ਬਿਮਾਰੀ ਹੈ ਉਸ ਦੇ ਉੱਤੇ ਇੱਕ ਵਾਰੀ ਫੇਰ ਫੋਕਸ ਕਰਵਾਇਆ। ਜੀ ਡਾਕਟਰ ਸਾਹਿਬ, ਵਿਊਅਰਸ ਹੁਣ ਸਮਾਂ ਹੋ ਗਿਆ ਹੈ ਬ੍ਰੇਕ ਦਾ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹੋ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।